ਇੰਡੀਗੋ ਦੀਆਂ ਫਲਾਈਟਾਂ ਆਖਿਰਕਾਰ ਕਿਉਂ ਰੱਦ ਹੋ ਰਹੀਆਂ ਨੇ ਅਤੇ ਇਸ ਦਾ ਪੂਰਾ ਸੰਕਟ ਹੈ ਕਿ ਇਸ ਨੂੰ ਸਧਾਰਨ ਭਾਸ਼ਾ ਦੇ ਵਿੱਚ ਇੱਕ ਆਮ ਪੈਸੇਂਜਰ ਦੀ ਆਮ ਪੰਜਾਬੀ ਦੀ ਭਾਸ਼ਾ 'ਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਸਲ 'ਚ ਇਹ ਸੰਕਟ ਇੰਡੀਗੋ ਦੇ ਉੱਪਰ ਅਚਾਨਕ ਨਹੀਂ ਬਰਸਿਆ। ਇਹ ਸੰਕਟ ਪਿਛਲੇ 1 ਸਾਲ ਤੋਂ ਆਇਆ ਹੋਇਆ ਸੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਜਿਹੜਾ ਕਿ ਇੱਕ ਵਾਚ ਡੌਗ ਦਾ ਕੰਮ ਕਰਦਾ ਹੈ, ਸਿਵਲ ਐਵੀਏਸ਼ਨ ਨੂੰ ਦੇਖਣ ਦਾ ਕੰਮ ਕਰਦਾ ਹੈ, ਉਹਨਾਂ ਦੇ ਵੱਲੋਂ ਇੱਕ ਰੂਲ ਬੁੱਕ ਲਿਆਂਦੀ ਜਾਂਦੀ ਹੈ। ਇਹ ਰੂਲ ਬੁੱਕ ਅਚਾਨਕ ਨਹੀਂ ਆਈ, ਇਸ ਦੇ ਬਾਰੇ ਬਹੁਤ ਲੰਬੇ ਸਮੇਂ ਤੋਂ ਸਾਰੀਆਂ 에ਅਰਲਾਈਨਸ ਨੂੰ ਗਿਆਨ ਵੀ ਸੀ। ਪਰ ਇਸ ਰੂਲ ਬੁੱਕ ਨੂੰ ਲਾਗੂ ਕਰਨ ਦੇ ਵਿੱਚ ਸਭ ਤੋਂ ਪਿੱਛੇ ਇੰਡੀਗੋ ਸੀ। ਇੰਡੀਗੋ ਸਭ ਤੋਂ ਪਿੱਛੇ ਕਿਉਂ ਸੀ? ਕਿਉਂਕਿ ਇੰਡੀਗੋ ਇੱਕ ਅਜਿਹੇ ਬਿਜ਼ਨਸ ਮਾਡਲ ਤੇ ਕੰਮ ਕਰਦਾ ਹੈ ਜਿਸ ਦੇ ਵਿੱਚ ਘੱਟ ਲਾਗਤ ਤੇ ਵੱਧ ਮੁਨਾਫਾ ਕਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਭਾਵ ਘੱਟ ਬੰਦੇ ਰੱਖੋ ਤੇ ਕੰਮ ਉਹਨਾਂ ਦੇ ਕੋਲੋਂ ਵੱਧ ਲਓ। ਤੁਸੀਂ ਲਗਾਤਾਰ ਦੇਖ ਰਹੇ ਹੋਵੋਗੇ ਕਿ ਇੰਡੀਗੋ ਦੀਆਂ ਫਲਾਈਟਾਂ ਰੱਦ ਹੋਣ ਕਾਰਨ ਲੋਕ ਖੱਜਲ ਹੋ ਰਹੇ ਨੇ। ਤੁਹਾਡੇ ਸਾਹਮਣੇ ਵੀਡੀਓਜ਼ ਆ ਰਹੀਆਂ ਹੋਣਗੀਆਂ ਜਿਸ ਦੇ ਵਿੱਚ ਲੋਕ ਇੱਥੋਂ ਤੱਕ ਕਿ ਗਰਾਊਂਡ ਤੇ ਮੌਜੂਦ ਸਟਾਫ ਨੂੰ ਕੁੱਟ ਰਹੇ ਨੇ। ਬਹਿਸਬਾਜ਼ੀ ਹੋ ਰਹੀ ਹੈ, ਵੱਖ-ਵੱਖ ਏਅਰਪੋਰਟਾਂ ਦੇ ਉੱਪਰ ਬੱਸ ਅੱਡਿਆਂ ਵਾਲਾ ਹਾਲ ਹੋਇਆ ਹੈ ਅਤੇ ਇੰਡੀਗੋ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਟਿੱਪਣੀਆਂ ਕਰਕੇ ਆਪਣੇ ਪੱਖ ਰੱਖ ਕੇ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਡੀਗੋ ਨੂੰ ਇਹ ਪਤਾ ਸੀ ਕਿ ਸਰਕਾਰ ਇੱਕ DGCA ਇੱਕ ਰੂਲ ਬੁੱਕ ਲਿਆ ਰਿਹਾ ਹੈ ਅਤੇ ਉਹ ਰੂਲ ਬੁੱਕ ਸਭ ਨੂੰ ਲਾਗੂ ਕਰਨੀ ਹੋਵੇਗੀ। ਇਸ ਤੋਂ ਪਹਿਲਾਂ ਜੇਕਰ ਇੰਡੀਗੋ ਨੂੰ ਸਮਝਣਾ ਹੋਵੇ ਤਾਂ ਐਂ ਸਮਝ ਲਓ ਕਿ ਇੰਡੀਗੋ ਡੋਮੈਸਟਿਕ 에ਅਰਲਾਈਨਸ ਦੇ ਵਿੱਚ ਸਭ ਤੋਂ ਮੋਹਰੀ ਹੈ। ਜੇਕਰ 100 ਵਿਅਕਤੀ 에ਅਰਪੋਰਟ ਦੇ ਅੰਦਰ ਜਾਂਦਾ ਹੈ ਤਾਂ ਉਸ ਦੇ ਵਿੱਚੋਂ 65 ਵਿਅਕਤੀ ਇੰਡੀਗੋ ਦੇ ਵਿੱਚ ਸਵਾਰ ਹੁੰਦੇ ਨੇ ਡੋਮੈਸਟਿਕ ਫਲਾਈਟਾਂ ਲੈਣ ਦੇ ਲਈ। ਇਹ ਕਿਉਂ? ਕਿਉਂਕਿ ਇਹ ਹੋਰ 에ਅਰਲਾਈਨਸ ਦੇ ਮੁਕਾਬਲੇ ਸਸਤੀ ਪੈਂਦੀ ਹੈ। ਇਹੀ ਮਾਡਲ ਇਸ ਨੂੰ ਖਾਸ ਬਣਾਉਂਦਾ ਹੈ ਤੇ ਇਸੇ ਕਰਕੇ ਇਸ ਦੇ ਵਿੱਚ ਖੱਜਲ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਹੈ। ਜੇਕਰ ਅਸੀਂ ਹੁਣ ਇਸ ਗੱਲ ਨੂੰ ਸਮਝਣਾ ਹੋਵੇ ਕਿ ਇਹ ਸੰਕਟ ਕਿਵੇਂ ਆਇਆ ਤਾਂ DGCA ਦੇ ਵੱਲੋਂ ਇੱਕ ਰੂਲ ਬੁੱਕ ਲਿਆਂਦੀ ਗਈ ਜਿਸ ਦਾ ਨਾਮ ਹੈ FDTL, ਜਿਸ ਦਾ ਖਾਸ ਮੰਤਵ ਫਲਾਈਟਸ ਦੇ ਕਰੂ ਅਤੇ ਪਾਇਲਟਸ ਨੂੰ ਸਹੂਲਤ ਦੇਣਾ ਸੀ। ਕਿਉਂਕਿ ਪਾਇਲਟਸ ਵੀ ਇਨਸਾਨ ਹੁੰਦੇ ਨੇ, ਫਲਾਈਟ ਨੂੰ ਅਟੈਂਡ ਕਰਨ ਵਾਲਾ ਜਿਹੜਾ ਬਾਕੀ ਕਰੂ ਹੈ ਉਹ ਵੀ ਇਨਸਾਨ ਹੈ। ਪਰ ਇਹਨਾਂ ਨੂੰ ਜਦੋਂ ਲੋੜੋਂ ਵੱਧ ਵਰਤਿਆ ਜਾਂਦਾ ਹੈ, ਇਹਨਾਂ ਦੇ ਦਿਮਾਗ ਦੀ ਖਪਤ ਵੱਧ ਹੁੰਦੀ ਹੈ ਤਾਂ ਬਿਮਾਰੀਆਂ ਤਾਂ ਇਹਨਾਂ ਨੂੰ ਵੱਖ-ਵੱਖ ਕਿਸਮ ਦੀਆਂ ਦਿੱਕਤਾਂ ਵੀ ਵੱਧ ਹੁੰਦੀਆਂ ਨੇ। ਜਦੋਂ ਗੁਜਰਾਤ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਸੀ ਜਹਾਜ਼ ਨੂੰ ਲੈ ਕੇ, ਉਸ ਤੋਂ ਬਾਅਦ ਇਸ ਨੂੰ ਤੇਜ਼ੀ ਦੇ ਨਾਲ ਲਾਗੂ ਕੀਤਾ ਗਿਆ ਹੈ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਨੂੰ, ਜਿਸ ਦੇ ਵਿੱਚ ਮੁੱਖ ਤੱਤ ਜੇਕਰ ਤੁਹਾਡੇ ਨਾਲ ਇਸ ਦੇ ਸਾਂਝੇ ਕਰਨੇ ਹੋਣ ਕਿ ਇਹ ਹੈ ਕਿ ਇਸ ਨੂੰ ਲਾਗੂ ਕਿਉਂ ਕੀਤਾ ਗਿਆ ਹੈ ਤਾਂ ਇਸ ਨੂੰ ਇਹ ਸਮਝ ਲਓ ਕਿ ਇੱਕ ਰੂਲ ਬੁੱਕ ਹੈ, ਇੱਕ ਕਹਿ ਲਈਏ ਵੀ ਕੰਮ ਕਰਨ ਦੇ ਨਿਯਮ ਨੇ ਕਿ ਕਿਹੜੇ ਵਿਅਕਤੀ ਤੋਂ ਕਿੰਨਾ ਸਮਾਂ ਕੰਮ ਲਿਆ ਜਾ ਸਕਦਾ ਹੈ। ਜੇਕਰ FDTL ਨੂੰ ਸਧਾਰਨ ਭਾਸ਼ਾ 'ਚ ਸਮਝਣਾ ਹੋਵੇ ਤਾਂ ਇਸ ਦੇ ਵਿੱਚ ਪਾਇਲਟਾਂ ਦੀ ਹਫ਼ਤਾਵਾਰੀ ਆਰਾਮ ਦੀ ਮਿਆਦ ਨੂੰ 36 ਘੰਟੇ ਤੋਂ ਵਧਾ ਕੇ 48 ਘੰਟੇ ਕਰ ਦਿੱਤਾ ਗਿਆ। ਰਾਤ ਦੀ ਡਿਊਟੀ ਸਮੇਂ ਨੂੰ ਮੁੜ ਪਰਿਭਾਸ਼ਿਤ ਕੀਤਾ ਗਿਆ ਜਿਸ ਦੇ ਵਿੱਚ ਰਾਤ ਭਾਵ ਜੇਕਰ ਸਿਵਲ ਐਵੀਏਸ਼ਨ ਦੀ ਭਾਸ਼ਾ ਦੇ ਵਿੱਚ ਰਾਤ ਗਿਣਨੀ ਹੋਵੇ ਤਾਂ 12 ਵਜੇ ਤੋਂ ਸਵੇਰ ਦੇ 6 ਵਜੇ ਤੱਕ ਨੂੰ ਰਾਤ ਮੰਨਿਆ ਜਾਂਦਾ ਸੀ। ਇਸ ਦੇ ਵਿੱਚ ਹੁਣ 1 ਘੰਟੇ ਦੀ ਕਟੌਤੀ ਕਰ ਦਿੱਤੀ ਗਈ, ਭਾਵ ਹੁਣ ਰਾਤ ਦਾ ਮਤਲਬ ਰਾਤ ਦੇ 12 ਵਜੇ ਤੋਂ ਲੈ ਕੇ ਤੜਕੇ ਦੇ 5 ਵਜੇ ਤੱਕ ਨੂੰ ਰਾਤ ਮੰਨਿਆ ਜਾਵੇਗਾ। ਰਾਤ ਦੀਆਂ ਉਡਾਨਾਂ ਤੇ ਸਖਤ ਸੀਮਾਵਾਂ ਲਗਾਈਆਂ ਗਈਆਂ ਜਿਸ ਦਾ ਭਾਵ ਹੈ ਕਿ ਇੱਕ ਪਾਇਲਟ ਹਫ਼ਤੇ ਦੇ ਵਿੱਚ 2 ਤੋਂ ਵੱਧ ਰਾਤਾਂ ਦੀ ਲੈਂਡਿੰਗ ਨਹੀਂ ਕਰ ਸਕੇਗਾ। ਭਾਵ ਇੱਕ ਪਾਇਲਟ ਰਾਤ ਦੇ ਸਮੇਂ 2 ਤੋਂ ਵੱਧ ਲੈਂਡਿੰਗਸ ਨਹੀਂ ਕਰ ਸਕਦਾ ਤੇ ਲਗਾਤਾਰ 2 ਰਾਤਾਂ ਤੋਂ ਵੱਧ ਕੋਈ ਰੂਸਟਰ ਨਹੀਂ ਕੀਤਾ ਜਾ ਸਕਦਾ। ਭਾਵ ਇੱਕ ਰੋਸਟਰ ਜਿਹੜਾ ਸ਼ਡਿਊਲ ਕੀਤਾ ਜਾਂਦਾ ਹੈ ਉਹ 2 ਦਿਨ ਤੋਂ ਲੰਬਾ ਨਹੀਂ ਹੋ ਸਕਦਾ। ਇਹੋ ਜਿਹੀਆਂ ਸਥਿਤੀਆਂ ਕਿਉਂ ਕੀਤੀਆਂ ਗਈਆਂ, ਇਹੋ ਜਿਹੀ ਰੂਲ ਬੁੱਕ ਕਿਉਂ ਲਾਗੂ ਕੀਤੀ ਗਈ ਕਿ ਥਕਾਵਟ ਘਟਾਈ ਜਾ ਸਕੇ ਅਤੇ ਸੁਰੱਖਿਆ ਦੇ ਵਿੱਚ ਵਾਧਾ ਕੀਤਾ ਜਾ ਸਕੇ। ਪਰ ਇੰਡੀਗੋ ਇਸ ਨੂੰ ਲਾਗੂ ਕਰਨ ਦੇ ਵਿੱਚ ਅਸਮਰੱਥ ਰਿਹਾ ਜਿਸ ਦਾ ਨਤੀਜਾ ਹੁਣ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। 1000 ਤੋਂ ਵੱਧ ਫਲਾਈਟਾਂ ਹੁਣ ਤੱਕ ਰੱਦ ਹੋ ਚੁੱਕੀਆਂ ਨੇ ਅਤੇ ਇਹਨਾਂ ਰੱਦ ਹੋਈਆਂ ਫਲਾਈਟਾਂ ਦੇ ਕਾਰਨ ਖੱਜਲ ਹੋ ਰਹੇ ਲੋਕ ਏਅਰਪੋਰਟਾਂ ਦੇ ਉੱਪਰ ਆਮ ਅਟੈਂਡੈਂਟਸ ਨੂੰ
ਗਰਾਊਂਡ ਦੇ ਉੱਪਰ ਮੌਜੂਦ ਜਿਹੜੇ ਅਧਿਕਾਰੀ ਨੇ ਇੰਡੀਗੋ ਦੇ, ਉਹਨਾਂ ਦੇ ਨਾਲ ਬਹਿਸਬਾਜ਼ੀ ਕਰ ਰਹੇ ਨੇ, ਲੜਾਈ ਕਰ ਰਹੇ ਨੇ। ਕੁਝ ਜਗ੍ਹਾ ਤੋਂ ਤਾਂ ਕੁੱਟਮਾਰ ਤੱਕ ਦੇ ਮਾਮਲੇ ਵੀ ਸਾਹਮਣੇ ਆਏ ਨੇ। ਇੱਥੋਂ ਤੱਕ ਕਿ ਇੰਡੀਗੋ ਨੇ ਇਹਨਾਂ ਕਾਨੂੰਨਾਂ ਨੂੰ ਨਾ ਮੰਨਣ ਦੀ ਵੀ ਕੋਸ਼ਿਸ਼ ਕੀਤੀ। ਬਾਰ-ਬਾਰ DGCA ਦੇ ਅੱਗੇ ਉਹਨਾਂ ਦੇ ਵੱਲੋਂ ਇਹ ਗੁਹਾਰ ਲਗਾਈ ਗਈ ਕਿ ਸਾਨੂੰ ਥੋੜ੍ਹੀ ਮਹੌਲਤ ਦਿੱਤੀ ਜਾਵੇ, ਸਾਨੂੰ ਸਮਾਂ ਲੱਗ ਰਿਹਾ ਹੈ। ਪਰ ਮਹੌਲਤ ਲੈ ਕੇ ਵੀ ਇਸ ਨੂੰ ਸਿਰੇ ਨਹੀਂ ਚਾੜਿਆ ਗਿਆ, ਕਿਉਂਕਿ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਇੰਡੀਗੋ ਘੱਟ ਲਾਗਤ ਦੇ ਨਾਲ ਵੱਧ ਮੁਨਾਫਾ ਕਮਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ। ਬਹੁਤ ਘੱਟ ਕਰੂ ਦੇ ਨਾਲ ਇੱਕ ਦਿਨ ਦੇ ਵਿੱਚ 2700 ਤੋਂ ਵੱਧ ਫਲਾਈਟਾਂ ਉਡਾਈਆਂ ਜਾਂਦੀਆਂ ਸੀ। ਪਰ ਇਹ ਕਾਨੂੰਨ ਇਹ ਰੂਲ ਬੁੱਕ ਆਉਣ ਦੇ ਨਾਲ ਜਦੋਂ ਇਹ ਹੋ ਗਿਆ ਕਿ ਹੁਣ ਭਾਈ ਹੋਰ ਬੰਦੇ ਭਰਤੀ ਕਰਨੇ ਪੈਣਗੇ, ਕਿਉਂਕਿ ਹੁਣ ਸਖਤੀ ਹੋ ਗਈ ਹੈ। ਹੁਣ ਇੱਕ ਪਾਇਲਟ ਨੂੰ 36 ਦੀ ਜਗ੍ਹਾ 48 ਘੰਟੇ ਰੈਸਟ ਦੇਣੀ ਪਊਗੀ। ਫਿਰ ਉਸ ਦੇ ਵਿਚਾਲੇ ਦਾ ਜਿਹੜਾ 12 ਘੰਟੇ ਦਾ ਗੈਪ ਹੈ ਉਹ ਕਿਸ ਨੇ ਮੈਨੇਜ ਕਰਨਾ ਹੈ? ਉਸ ਗੈਪ ਨੂੰ ਮੈਨੇਜ ਕਰਨ ਦੇ ਲਈ ਇੱਕ ਅਲੱਗ ਤੋਂ ਕਰੂ ਮੈਂਬਰ, ਇੱਕ ਅਲੱਗ ਤੋਂ ਬੰਦਿਆਂ ਦੀ ਲੋੜ ਪਊਗੀ, ਪਾਇਲਟ ਦੀ ਲੋੜ ਪਊਗੀ। ਪਰ ਉਸ ਜਗ੍ਹਾ ਨੂੰ ਭਰਨ ਦੇ ਵਿੱਚ ਇੰਡੀਗੋ ਅਸਫਲ ਰਿਹਾ ਤੇ ਪੈਸੇ ਬਟੋਰਨ ਦੀ ਹੋੜ ਦੇ ਵਿੱਚ ਲੱਗਿਆ ਰਿਹਾ। ਜੇਕਰ ਇਸ ਦਾ ਇੰਪੈਕਟ ਸਮਝਣਾ ਹੋਵੇ ਕਿ ਇਹ ਫਲਾਈਟ ਡਿਊਟੀ ਅਟੈਂਡੈਂਟ ਲਿਮਿਟੇਸ਼ਨ ਜਿਹੜੀ ਲਾਈ ਗਈ ਹੈ, ਇਸ ਦੇ ਫਾਇਦੇ ਕੀ ਹੋਣਗੇ? ਇਸ ਦੇ ਬਹੁਤ ਵੱਡੇ ਫਾਇਦੇ ਤਾਂ ਆਮ ਲੋਕਾਂ ਨੂੰ ਹੋਣਗੇ। ਉਹਨਾਂ ਦੀ ਜਾਨ ਸੁਰੱਖਿਅਤ ਹੋਊਗੀ, ਕਿਉਂਕਿ ਜਦੋਂ ਇੱਕ ਪ੍ਰੋਪਰ ਨੀਂਦ ਲੈਣ ਤੋਂ ਬਾਅਦ ਕੋਈ ਪਾਇਲਟ ਜਹਾਜ਼ ਉਡਾਊਗਾ ਤਾਂ ਉਹ ਵੱਧ ਸਤਰਕ ਹੋ ਕੇ ਕੰਮ ਕਰ ਸਕੂਗਾ, ਵੱਧ ਸਤਰਕ ਹੋ ਕੇ ਉਸ ਜਹਾਜ਼ ਨੂੰ ਉਡਾ ਪਾਊਗਾ, ਜਿਸ ਦੇ ਨਾਲ ਉਸ ਜਹਾਜ਼ ਦੇ ਵਿੱਚ ਬੈਠੇ ਹੋਏ ਲੋਕਾਂ ਦੀ ਜਾਨ ਘੱਟੋ ਘੱਟ ਸੁਰੱਖਿਅਤ ਰਹੂਗੀ, ਜਿੰਨਾ ਕੁ ਉਹ ਕਰ ਸਕਦਾ ਹੈ। ਹਾਲਾਂਕਿ ਜੇਕਰ ਇਸ ਸਾਰੇ ਘਟਨਾਕ੍ਰਮ ਨੂੰ ਡਿਸਕਸ ਕਰਦਿਆਂ ਹੋਇਆਂ ਗੱਲ ਇੰਡੀਗੋ ਦੇ ਵੱਲੋਂ ਆਏ ਹੋਏ ਬਿਆਨਾਂ ਦੀ ਕਰ ਲਈਏ ਤਾਂ ਇੰਡੀਗੋ ਹੁਣ ਆਪਣੇ ਆਪ ਦਾ ਪੱਲਾ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਡੀਗੋ ਦੇ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਅਸੀਂ ਕੈਂਸਲੇਸ਼ਨ ਦੇ ਬਾਅਦ ਜਿਹੜਾ ਰੀਫੰਡ ਹੈ ਉਹ ਸਾਰਿਆਂ ਨੂੰ ਦੇਵਾਂਗੇ। ਜੇਕਰ ਕੋਈ ਆਪਣੇ ਪੱਧਰ ਤੇ ਵੀ ਕੈਂਸਲੇਸ਼ਨ ਕਰਨਾ ਚਾਹੁੰਦਾ ਹੈ ਤਾਂ ਉਸ ਦੇ ਵੀ ਕੋਈ ਪੈਸੇ ਨਹੀਂ ਰੱਖੇ ਜਾਣਗੇ, ਉਸ ਨੂੰ ਵੀ ਉਸ ਦੀ ਬਣਦੀ ਪੂਰੀ ਪੇਮੈਂਟ ਕੀਤੀ ਜਾਵੇਗੀ। ਅਤੇ ਜਿਹੜੇ ਸਿਟੀਜ਼ਨ, ਜਿਹੜੇ ਆਮ ਲੋਕ, ਜਿਹੜੇ ਪੈਸੇਂਜਰ ਏਅਰਪੋਰਟ ਦੇ ਉੱਪਰ ਖੱਜਲ ਹੋ ਰਹੇ ਨੇ, ਜਿਹੜੇ ਉਹਨਾਂ ਚੋਂ ਸੀਨੀਅਰ ਸਿਟੀਜ਼ਨ ਨੇ, ਉਹਨਾਂ ਦੇ ਲਈ ਲੌਂਜ ਦਾ ਐਕਸੈਸ ਖੋਲ੍ਹ ਦਿੱਤਾ ਗਿਆ ਹੈ, ਉੱਥੇ ਜਾ ਕੇ ਆਰਾਮ ਕਰ ਸਕਦੇ ਨੇ। ਨਾਲ ਦੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਜਿਹੜੀ ਵੀ ਬੁਕਿੰਗ ਤੁਹਾਡੀ 5 ਤੋਂ ਲੈ ਕੇ 15 ਦਸੰਬਰ ਦੇ ਵਿਚਾਲੇ ਦੀ ਹੈ, ਉਹ ਤੁਸੀਂ ਆਪਣੀ ਕੈਂਸਲ ਕਰ ਸਕਦੇ ਹੋ ਜਾਂ ਰੀਸ਼ਡਿਊਲ ਕਰ ਸਕਦੇ ਹੋ। ਜੇਕਰ ਤੁਸੀਂ ਉਸ ਨੂੰ ਕੈਂਸਲ ਕਰਨਾ ਹੈ ਤਾਂ ਤੁਹਾਨੂੰ ਪੂਰੇ ਦੇ ਪੂਰੇ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਵਾਪਸ ਦੇ ਦਿੱਤੇ ਜਾਣਗੇ। ਤੇ ਜਿਹੜੇ ਲੋਕ ਏਅਰਪੋਰਟ ਤੇ ਖੱਜਲ ਹੋ ਰਹੇ ਨੇ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਦੇ ਲਈ ਹੋਟਲ ਦਾ ਇੰਤਜ਼ਾਮ ਸਾਰੀਆਂ ਸਿਟੀਜ਼ ਦੇ ਵਿੱਚ ਕਰ ਰਹੇ ਹਾਂ, ਪਰ ਇਹ ਸਥਿਤੀ ਗਰਾਊਂਡ ਦੇ ਵਿੱਚ ਉੱਤੇ ਕਿਤੇ ਵੀ ਨਜ਼ਰ ਨਹੀਂ ਆ ਰਹੀ, ਜਿੰਨੀ ਕਿ ਰਿਪੋਰਟਿੰਗ ਉੱਥੋਂ ਦੇਖ ਰਹੇ ਹਾਂ। ਪਰ ਇਸ ਸਥਿਤੀ ਦੇ ਲਈ ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ? ਆਪਣੀ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।